ਨਿਊਜ਼ ਦੀ ਗੱਲ ਕਰ ਰਹੇ ਹਾਂ ਜਿਹੜੀ ਗਲੋਬਲ ਨਿਊਜ਼ ਨੇ ਸ਼ੇਅਰ ਕੀਤੀ ਆ, ਜਿਸ ਦੇ ਵਿੱਚ ਕੈਨੇਡਾ ਦੋਸ਼ ਲਾ ਰਿਹਾ ਆ ਇੰਡੀਅਨ ਬਿਜ਼ਨਸਮੈਨ ਦੇ ਉੱਤੇ ਫੋਰਨ ਇੰਟਰਫੇਰੈਂਸ ਤੇ ਡਿਸ ਇਨਫੋਰਮੇਸ਼ਨ ਨੂੰ ਜਿਹੜਾ ਉਹ ਲੈ ਕੇ। ਉਹ ਜੇ ਆਪਾਂ ਹਰਜੋਤ ਸਿੰਘ ਜੀ ਸ਼ੇਅਰ ਕਰਦੇ ਜਾਈਏ, ਕਹਿੰਦੇ ਵੀ ਇੱਕ ਨਵੀਂ ਦਿੱਲੀ ਦਾ ਜਿਹੜਾ ਪਰਿਵਾਰ ਆ ਉਹ ਇਸ ਕੰਪਨੀ ਨੂੰ ਰਨ ਕਰਦਾ ਹੈ, ਜਿਹਦੇ ਆਫਿਸ ਕਹਿੰਦੇ ਵੀ ਕਹਿਣ ਨੂੰ ਬੈਲਜੀਅਮ, ਸਵਿਟਜ਼ਰਲੈਂਡ ਤੇ ਕੈਨੇਡਾ ਦੇ ਵਿੱਚ ਆ। ਇਸ ਦਾ ਆਪਣਾ ਨਿਊਜ਼ਪੇਪਰ ਆ, ਗੈਸ ਦਾ, ਆਇਲ ਦੇ ਜਿਹੜੇ ਬਿਜ਼ਨਸ ਆ। ਕੈਨੇਡੀਅਨ ਨੈਸ਼ਨਲ ਸਿਕਿਉਰਿਟੀ ਅਫੀਸ਼ੀਅਲ ਇਹ ਹੁਣ ਦੋਸ਼ ਲਾ ਰਹੇ ਆ ਸ਼੍ਰੀਵਾਸਤਵਾ ਗਰੁੱਪ ਦੇ ਉੱਤੇ ਤੇ ਉਹਨਾਂ ਦੇ ਜਿਹੜੇ ਸੀਨੀਅਰ ਐਗਜ਼ੈਕਟਿਵਸ ਆ ਉਹਨਾਂ ਉੱਤੇ, ਵੀ ਕਹਿੰਦੇ ਵੀ ਇਹ ਗੁਪਤ ਐਕਟੀਵਿਟੀਜ਼, ਸੀਕ੍ਰੇਟਿਵ ਜਿਹੜੀਆਂ ਐਕਟੀਵਿਟੀਜ਼ ਆ ਉਸ ਦੇ ਵਿੱਚ ਇਨਵੋਲਵ ਹੈਗੇ ਆ। 2009 ਦੇ ਵਿੱਚ ਇੰਡੀਅਨ ਇੰਟੈਲੀਜੈਂਸ ਏਜੰਸੀ ਨੇ ਕਹਿੰਦੇ ਵੀ ਸ਼੍ਰੀਵਾਸਤਵਾ ਗਰੁੱਪ ਦੇ ਵਾਈਸ ਚੇਅਰਮੈਨ ਜਿਹੜਾ ਆ ਉਸ ਨੂੰ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਇਨਫਲੂਐਂਸ ਕਰਨ ਦੇ ਲਈ ਜਿਹੜਾ ਕੰਮ ਦਿੱਤਾ, ਉਸ ਨੂੰ ਟਾਸਕ ਜਿਹੜਾ ਉਹ ਦਿੱਤਾ ਸੀਗਾ। ਸੋ ਉਸ ਦੇ ਵਿੱਚ ਇੱਥੋਂ ਇਹ ਪਤਾ ਲੱਗ ਰਿਹਾ ਆ ਵੀ ਜਿਹੜਾ ਅੰਕਿਤ ਸ਼੍ਰੀਵਾਸਤਵਾ ਉਹ ਜਿਹੜਾ ਕਿ ਇੱਕ ਰੈਂਡਮ ਕੋਕੇਜੀਅਨ ਪੋਲੀਟੀਸ਼ੀਅਨਸ ਆ ਉਹਨਾਂ ਦੇ ਕੋਲ ਜਾਂਦਾ ਸੀ, ਉਹਨਾਂ ਨੂੰ ਸਪੋਰਟ ਜਿਹੜਾ ਉਹ ਕਰਦਾ ਸੀ, ਖਾਸ ਕਰਕੇ ਉਹਨਾਂ ਇਸ਼ੂਜ਼ ਨੂੰ ਲੈ ਕੇ ਜਿਹੜਾ ਇੰਡੀਆ ਦੇ ਨਾਲ ਸਿੱਧਾ ਇੰਪੈਕਟ ਕਰਦਾ ਸੀਗਾ। ਉਹਨਾਂ ਪੋਲੀਟੀਸ਼ੀਅਨਸ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇ ਕੇ, ਪ੍ਰੋਪੇਗੈਂਡਾ ਮਟੀਰੀਅਲ ਦੇ ਕੇ ਉਹ ਜਿਹੜਾ ਇਨਫਲੂਐਂਸ ਉਹਨਾਂ ਦੇ ਉੱਤੇ ਜਿਹੜਾ ਉਹ ਜਤਾ ਰਿਹਾ ਸੀ। ਇਹ 2015 ਦੀ ਸੀਸਿਸ ਦੀ ਰਿਪੋਰਟ ਵੀ ਇਹੀ ਕੁਛ ਦੱਸ ਰਹੀ ਹੈਗੀ ਆ। ਬਿਲਕੁਲ, ਕੋਸ਼ਿਸ਼ ਕਰਿਓ ਜੇ ਆਰਟੀਕਲ ਆਪਾਂ ਆਪਣੇ ਜਿਹੜਾ ਸਾਈਟ ਆ ਉਹਦੇ ਉੱਤੇ ਵੀ ਦਿਖਾ ਸਕੀਏ। 2021 ਦੇ ਵਿੱਚ ਸੀਸਸ ਨੇ ਇਹ ਲਿਖਿਆ ਵੀ ਜਿਹੜੀ ਸ਼੍ਰੀਵਾਸਤਵਾ ਦੀ ਕੰਪਨੀ ਆ ਐਡਮਿੰਟਨ ਦੇ ਵਿੱਚ ਵੀ ਉਹ ਇੱਕ ਤਰ੍ਹਾਂ ਦੇ ਨਾਲ ਫੇਕ ਮੀਡੀਆ ਪਬਲੀਕੇਸ਼ਨ ਵੀ ਜਿਹੜਾ ਚਲਾ ਰਹੇ ਹੈਗੇ ਆ, ਜੋ ਪ੍ਰੋ ਇੰਡੀਆ ਦਾ ਗੱਲਬਾਤ ਕਰਦਾ ਹੈ ਤੇ ਪਾਕਿਸਤਾਨ ਦਾ ਕ੍ਰਿਟੀਕਲ ਹੈਗਾ। ਇਹ ਸੀਸਸ ਰਿਪੋਰਟ ਕਰ ਰਿਹਾ। ਇਮੀਗ੍ਰੇਸ਼ਨ ਆਫੀਸ਼ੀਅਲਸ ਇੰਨੇ ਜ਼ਿਆਦਾ ਕੰਸਰਨ ਹੋ ਗਏ ਸ਼੍ਰੀਵਾਸਤਵਾ ਦੀ ਕੰਪਨੀ ਤੋਂ ਵੀ ਇਹ ਸ਼ਰੇਆਮ ਇਲੈਕਸ਼ਨ ਨੂੰ ਟੇਂਟ ਕਰ ਸਕਦਾ, ਵੀ ਸੀਰੀਅਸ ਥ੍ਰੈਟ ਆ ਕੈਨੇਡਾ ਦੇ ਲਈ, ਤੇ ਇਸ ਨੂੰ ਕੈਨੇਡਾ ਦੇ ਵਿੱਚ ਐਂਟਰ ਹੋਣ ਤੋਂ ਬੈਨ ਲਾਇਆ ਜਾਵੇ। ਇੱਥੇ ਤੱਕ ਵੀ ਜਿਹੜਾ ਉਹਨਾਂ ਨੇ ਸ਼੍ਰੀਵਾਸਤਵਾ ਗਰੁੱਪ ਦੇ ਜਿਹੜੇ ਹੈੱਡ ਆ ਉਸ ਦੇ ਲਈ ਸੋਚਿਆ ਸੀ। ਜਿਹੜਾ ਕੇਸ ਇਹ ਆਉਂਦਾ ਆ ਵੀ ਜਿਹਦੇ ਵਿੱਚ ਇੰਡੀਆ ਦੀ ਗਵਰਨਮੈਂਟ ਇਦਾਂ ਦੀਆਂ, ਕਿਉਂਕਿ ਇਹਦੀ ਕੰਪਨੀ ਆ, ਕੰਸਟਰਕਸ਼ਨ ਦੀ ਕੰਪਨੀ ਵੀ ਆ, ਉਹਨਾਂ ਦੇ ਥਰੂ ਡਿਸਇਨਫੋਰਮੇਸ਼ਨ, ਪੋਲੀਟੀਕਲ ਮੈਡਲਿੰਗ ਤੇ ਵਾਇਲੈਂਸ ਜੋ ਆ ਉਹ ਫੈਲਾ ਰਹੇ ਹੈਗੇ ਆ। ਸੋ ਇਹਦੇ ਵਿੱਚ ਸੀਸਸ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ। 42 ਸਾਲਾਂ ਦਾ ਬਿਜ਼ਨਸਮੈਨ ਸ਼੍ਰੀਵਾਸਤਵਾ ਤੇ ਇੰਡੀਆ 'ਚ ਜੰਮਿਆ ਸੀ, ਜਨੇਵਾ 'ਚ ਪੜ੍ਹਿਆ ਤੇ ਕੈਨੇਡਾ 'ਚ ਵਿਆਹ ਕਰਕੇ ਆ ਗਿਆ ਤੇ ਇੱਥੇ ਇਸਨੇ ਜਿਹੜਾ ਬਿਜ਼ਨਸ ਸੈਟਅਪ ਕੀਤਾ ਤੇ ਨਾਲ ਇਹਦਾ ਮੀਡੀਆ ਵੀ ਹੈਗਾ ਆ। ਤੇ ਕਹਿੰਦੇ ਪਈ ਸੀਸਸ ਇਹ ਰਿਪੋਰਟ ਕਰ ਰਿਹਾ, ਕੈਨੇਡਾ ਦੀ ਜਿਹੜੀ ਏਜੰਸੀ ਆ, ਪਈ ਬਾਰ-ਬਾਰ ਇਹ ਇੰਟੈਲੀਜੈਂਸ ਬਿਊਰੋ ਇੰਡੀਆ ਦੀ ਤੇ ਫੋਰਨ ਇੰਟੈਲੀਜੈਂਸ ਸਰਵਿਸਿਜ਼ ਰਿਸਰਚ ਐਨਾਲਿਸਿਸ ਵਿੰਗ ਦੇ ਲੋਕਾਂ ਨੂੰ ਮਿਲਿਆ ਤੇ ਉਹਦੇ ਵਿੱਚ ਇਹ ਵੀ ਪਤਾ ਚੱਲਿਆ ਵੀ ਰਾਹ ਵਾਲਿਆਂ ਨੇ ਉਹਨਾਂ ਨੂੰ ਕੋਵਰਟਲੀ ਜਿਹੜਾ ਆਪਰੇਸ਼ਨ ਦਿੱਤਾ ਸੀ। ਕਿਸ ਤਰ੍ਹਾਂ ਕੈਨੇਡਾ ਦੀ ਗਵਰਨਮੈਂਟ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ, ਜਿੱਦਾਂ ਮੈਂਬਰ ਪਾਰਲੀਮੈਂਟਸ ਆ, ਉਹਨਾਂ ਨੂੰ ਇੰਡੀਆ ਦੇ ਪੱਖ ਦੇ ਵਿੱਚ ਕਰਨਾ ਹੈਗਾ, ਕਿੱਦਾਂ ਉਹਨਾਂ ਨੂੰ ਸਪੋਰਟ ਕਰਨਾ ਆ ਜਦੋਂ ਉਹਨਾਂ ਦੀ ਵੋਟਾਂ ਹੁੰਦੀਆਂ ਹੈਗੀਆਂ। ਇੰਡੀਆ ਵਾਲੇ ਹਮੇਸ਼ਾ ਹੀ ਕੈਨੇਡਾ ਦੇ ਸਿੱਖਾਂ ਬਾਰੇ ਇਸ ਆਰਟੀਕਲ 'ਚ ਲਿਖਿਆ ਆ ਵੀ ਕੰਪਲੇਨ ਕਰਦੇ ਰਹਿੰਦੇ, ਜੋ ਕਿ ਆਪਣੇ ਅਲੱਗ ਮੁਲਕ ਦੀ ਗੱਲਬਾਤ ਕਰਦੇ ਆ ਤੇ ਪਾਕਿਸਤਾਨ ਦੇ ਉਲਟ ਵੀ ਜਿਹੜਾ ਆ ਉਹ ਪ੍ਰਚਾਰ ਕਰਦੇ ਰਹਿੰਦੇ ਹੈਗੇ ਆ। ਸੋ ਕਹਿੰਦੇ ਵੀ ਸੀਸਸ ਨੇ ਇਹ ਕਿਹਾ ਵੀ ਸ਼੍ਰੀਵਾਸਤਵਾ ਕਈ ਵਾਰ ਆਈਵੀ ਇੰਟੈਲੀਜੈਂਸ ਬਿਊਰੋ ਤੇ ਰਾਹ ਦੇ ਜਿਹੜੇ ਹੈਂਡਲਰਸ ਆ ਆਊਟਸਾਈਡ ਕੈਨੇਡਾ, ਉਹਨਾਂ ਨੂੰ ਵੀ ਜਿਹੜਾ ਮਿਲਿਆ ਹੈਗਾ 2015 ਦੇ ਵਿੱਚ। ਸੋ ਇੰਡੀਆ ਗਵਰਨਮੈਂਟ ਕੋਵਰਟ ਆਪਰੇਸ਼ਨ ਕੈਨੇਡਾ ਦੇ ਵਿੱਚ 1982 ਤੋਂ ਕਰ ਰਹੀ ਆ। ਇਹ ਹੁਣ ਕੈਨੇਡੀਅਨ ਰਿਪੋਰਟਸ ਆਈਆਂ। ਜਿਸ ਤਰ੍ਹਾਂ ਸਿੱਖ ਬਾਰ-ਬਾਰ ਰੌਲਾ ਪਾ ਰਹੇ, ਰੋ ਰਹੇ ਆ ਵੀ ਭਾਈ ਜਿਹੜਾ ਉੱਥੇ ਜਹਾਜ਼ ਸਿੱਟਿਆ ਗਿਆ ਸੀ ਉਹ 'ਚ ਸਿੱਖਾਂ ਦਾ ਹੱਥ ਨਹੀਂ ਸੀ, ਉਹ ਭਾਰਤ ਸਰਕਾਰ ਦਾ ਜਾਂ ਉਹਨਾਂ ਦੇ ਕਰਿੰਦਿਆਂ ਦਾ ਹੱਥ ਸੀ, ਸਿੱਖਾਂ ਨੂੰ ਬਦਨਾਮ ਕੀਤਾ ਗਿਆ ਸੀ। ਪਰ ਹੁਣ ਇਹ ਦੇਖੋ ਵੀ ਇਹ ਖਬਰਾਂ ਜਿਹੜੀਆਂ ਟੋਟਲੀ ਬਾਹਰ ਆ ਰਹੀਆਂ ਹੈਗੀਆਂ। ਇਹਦੇ ਵਿੱਚ ਕਿਸ ਤਰ੍ਹਾਂ ਭਾਈ ਨਿੱਜਰ ਹੁਣਾਂ ਦਾ ਕਤਲ ਕੀਤਾ ਗਿਆ ਪਿਛਲੇ ਅਕਤੂਬਰ 'ਚ, RCMP ਨੇ ਪੂਰਾ ਅਲੈਜ ਕੀਤਾ ਸੀ, ਕਿਸ ਤਰ੍ਹਾਂ ਜਿਹੜੇ ਇੰਡੀਅਨ ਕੌਂਸਲੇਟ ਤੇ ਆਫਿਸਰਸ ਜਿਹੜੇ ਇਨਵੋਲਵ ਸੀਗੇ। ਸੋ ਇਦਾਂ ਦੇ ਜਿਹੜੇ ਲੋਕ ਆ, ਨਾਲੇ ਤਾਂ ਉਹਨਾਂ ਨੇ ਬਿਜ਼ਨਸ ਸੈਟਅਪ ਕੀਤਾ ਆ, ਨਾਲੇ ਉਹਨਾਂ ਨੇ ਮੀਡੀਆ ਉੱਤੇ ਸੈਟਅਪ ਕੀਤਾ ਹੈਗਾ ਤੇ ਝੂਠੀਆਂ ਜਿਹੜੀਆਂ ਇਨਫੋਰਮੇਸ਼ਨ ਦੇ ਕੇ ਉਹ ਉੱਥੇ ਦੇ ਇਲੈਕਟਡ
ਆਫੀਸ਼ੀਅਲਸ ਨੂੰ ਜਾਂ ਜਿਨ੍ਹਾਂ ਨੇ ਇਲੈਕਟ ਹੋਣਾ ਉਹਨਾਂ ਦੀ ਸਪੋਰਟ ਕਰਕੇ ਭਾਰਤ ਦੇ ਹੱਕ ਵਿੱਚ ਕਿਸ ਤਰ੍ਹਾਂ ਕਰਦੇ ਆ, ਟੋਟਲੀ ਜਿਹੜੀ ਆ ਇੰਟਰਫੀਰੈਂਸ ਹੈਗੀ ਆ। ਇਸ ਸੰਬੰਧ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਜਿਹੜੀ ਆ ਗਲੋਬਲ ਨਿਊਜ਼ ਵਾਲਿਆਂ ਨੇ ਅੱਜ ਇਹ ਰਿਪੋਰਟ ਛਾਪੀ ਹੈਗੀ ਆ। ਜੀ ਬਿਲਕੁਲ, ਕਹਿੰਦੇ ਵੀ ਸ਼੍ਰੀਵਾਸਤਵਾ ਨੇ ਇਹਦਾ ਜਿਹੜਾ ਕੱਚਾ ਚਿੱਠਾ ਹੈ ਉਹਨਾਂ ਨੇ ਖਾਸਾ ਜਿਹੜਾ ਉਹ ਖੋਲਿਆ ਆ। ਉਹ ਕਹਿੰਦੇ ਵੀ ਜਿਹੜੀ ਇਨਫੋਰਮੇਸ਼ਨ ਸ਼੍ਰੀਵਾਸਤਵਾ ਗਰੁੱਪ ਦੇ ਬਾਰੇ ਸੀਗੀ, ਇਹਨੇ ਬਹੁਤ ਸਾਰੀਆਂ ਨਕਲੀ ਵੈਬਸਾਈਟਸ ਜਿਹੜੀਆਂ ਉਹ ਬਣਾਈਆਂ, ਜਿਹੜੀਆਂ ਕਿ ਕੈਨੇਡੀਅਨ ਇਨ ਓਰੀਜਨ ਜਿਹੜੀਆਂ ਉਹ ਲੱਗਦੀਆਂ ਆ। ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਵੀ ਇਸ ਦੇ ਬਾਰੇ ਦੱਸਿਆ ਆ। ਇਹ ਵੈਬਸਾਈਟਸ ਦੇ ਉੱਤੇ ਕਹਿੰਦੇ ਵੀ ਉਹ ਜਾਣਬੁੱਝ ਕੇ ਇਦਾਂ ਦੀ ਇਨਫੋਰਮੇਸ਼ਨ ਪਾਉਂਦਾ ਸੀ ਜਿਸ ਦੇ ਨਾਲ ਪਬਲਿਕ ਓਪੀਨੀਅਨ ਆ ਉਸ ਦੇ ਉੱਤੇ ਅਸਰ ਜਿਹੜਾ ਉਹ ਪਾਇਆ ਜਾ ਸਕੇ। ਵੋਟਰਸ ਨੂੰ ਇਹ ਜਿਹੜੀ ਇਨਫੋਰਮੇਸ਼ਨ ਨਕਲੀ ਵੈਬਸਾਈਟਸ ਦੇ ਜ਼ਰੀਏ ਪਹੁੰਚਾਈ ਗਈ, ਜਿਹਦੇ ਨਾਲ ਜਿਹੜੀ ਸਰਕਾਰੀ ਕੰਮਕਾਜ, ਕੈਨੇਡੀਅਨ ਗਵਰਨਮੈਂਟ ਦੇ ਫੰਕਸ਼ਨਿੰਗ ਤੇ ਜਿਹੜਾ ਇਲੈਕਟਰਲ ਪ੍ਰੋਸੈਸ ਹੈਗੇ ਆ ਉਸ ਦੇ ਉੱਤੇ ਜਿਹੜਾ ਉਹ ਅਸਰ ਪਾਇਆ ਗਿਆ ਹੈਗਾ। ਸੋ ਇਹ ਕੇਸ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਕੈਨੇਡਾ ਦੇ ਵਿੱਚ ਹੁਣੇ ਸਾਹਮਣੇ ਆਇਆ, ਜਿੱਥੇ ਭਾਰਤੀ ਸਰਕਾਰ ਦਾ ਇੱਕ ਇੰਟਰਫੀਅਰੈਂਸ ਓਫੈਂਸਿਵ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਆ, ਜਿੱਥੇ ਉਹਨਾਂ ਨੇ ਬੰਦਿਆਂ ਨੂੰ, ਕੰਪਨੀਜ਼ ਨੂੰ ਇੱਥੇ ਐਸਟੈਬਲਿਸ਼ ਕਰਾ ਕੇ ਇੱਥੇ ਦੇ ਆਮ ਜਿਹੜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੇ ਲਈ ਲਿਆਂਦਾ ਆ। ਡਿਸਇਨਫੋਰਮੇਸ਼ਨ, ਪੋਲੀਟੀਕਲ ਮੈਡਲਿੰਗ ਤੇ ਜਿਹੜੀ ਵਾਇਲੈਂਸ ਆ ਉਹ ਇਸ ਦੇ ਵਿੱਚ ਜਿਹੜੀ ਇਸ ਦੇ ਸਾਹਮਣੇ ਹੈਗੀ ਆ। ਸੋ IB ਦੇ ਨਾਲ, ਰॉ ਦੇ ਨਾਲ ਮੁਲਾਕਾਤ ਨੂੰ ਲੈ ਕੇ ਸ਼੍ਰੀਵਾਸਤਵ ਆਪਣੇ ਆਪ ਨੂੰ ਨਿਰਦੋਸ਼ ਕਹਿੰਦਾ ਆ। ਉਹ ਕਹਿੰਦਾ ਜੀ ਨਹੀਂ ਜੀ, ਮੈਂ ਤਾਂ ਐਜ਼ ਅ ਮੀਡੀਆ ਪਰਸਨ ਉਹਨਾਂ ਨੂੰ ਜਿਹੜਾ ਮਿਲਿਆ ਹੈਗਾ ਆ। ਸੋ ਸੀਸਿਸ ਨੇ ਕਿਹਾ ਵੀ ਜਿਹੜਾ ਸ਼੍ਰੀਵਾਸਤਵ ਆ IB ਤੇ ਰॉ ਦੇ ਹੈਂਡਲਰਸ ਨੂੰ ਕੈਨੇਡਾ ਤੋਂ ਬਾਹਰ ਘੱਟੋ ਘੱਟ ਹਰ 2 ਮਹੀਨੇ ਬਾਅਦ ਜਿਹੜਾ ਉਹ ਮਿਲਦਾ ਰਿਹਾ, ਤੇ ਲਾਸਟ ਟਾਈਮ ਉਹ ਮਈ 2015 ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਮਿਲਿਆ ਸੀਗਾ। ਇਹ ਜਿਹੜੀ ਪੁਰਾਣੀ ਇਨਫੋਰਮੇਸ਼ਨ ਵੀ ਉਹਨਾਂ ਨੇ ਨਾਲ ਕੱਢ ਕੇ ਜਿਹੜੀ ਉਹ ਲਿਆਂਦੀ ਹੈਗੀ ਆ। ਸੋ ਇਤੋਂ ਜਿਹੜਾ ਹਰਜੋਤ ਸਿੰਘ ਜੀ ਕਲੀਅਰ ਆ ਵੀ ਭਾਰਤ ਦੀ ਜਿਹੜੀ ਸਰਕਾਰ ਆ ਉਸ ਦੀ ਜਿਹੜੀ ਦਖਲਅੰਦਾਜ਼ੀ ਆ, ਜਿੱਦਾਂ ਤੁਸੀਂ ਵੀ ਦੱਸਿਆ ਵੀ ਅੱਜ ਦੀ ਨਹੀਂ, ਇਹ ਉਦੋਂ ਦੀ ਹੀ ਲੱਗੀ ਹੋਈ ਆ ਜਦੋਂ ਤੋਂ ਸਿੱਖਾਂ ਦੇ ਉੱਤੇ ਇਹਨਾਂ ਨੇ ਹਮਲੇ ਜਿਹੜੇ ਉਹ ਕੀਤੇ ਆ। ਪਹਿਲਾਂ ਪੰਜਾਬ ਨੂੰ ਵੰਡਿਆ, ਫਿਰ ਜਿਹੜੀਆਂ ਆ ਉਹ ਆਪਾਂ ਨੂੰ ਪਤਾ ਵੀ 84 ਦੇ ਵਿੱਚ ਜਿਹੜਾ ਕਤਲੋਗਾਰਤ ਹੋਈ, ਫਿਰ ਉਸ ਤੋਂ ਬਾਅਦ ਚ ਸਿੱਖਾਂ ਨੂੰ ਬਦਨਾਮ ਕਰਨ ਦੀ ਹਰ ਕੋਝੀ ਚਾਲ ਜਿਹੜੀ ਆ ਉੱਥੇ ਚੱਲੀ ਗਈ, ਤੇ ਇਹਦੇ ਵਿੱਚ ਕਈਆਂ 'ਚ ਇਹ ਕਾਮਯਾਬ ਵੀ ਜਿਹੜੇ ਹੋਏ ਆ। ਸੋ ਕਨਿਸ਼ਕ ਕਾਂਡ ਦੇ ਉੱਤੇ ਤਾਂ ਹੀ ਬਾਰ-ਬਾਰ ਉਂਗਲਾਂ ਜਿਹੜੀਆਂ ਉਹ ਉੱਠ ਰਹੀਆਂ ਆ। ਉਸ ਦੀ ਮੁੜ ਇਨਵੈਸਟੀਗੇਸ਼ਨ ਦੀ ਮੰਗ ਅੱਜ ਦੇ ਦੌਰ ਦੇ ਵਿੱਚ ਉਹ ਇਸ ਲਈ ਅਹਿਮ ਹੋ ਗਈ, ਇੰਨੀ ਜ਼ਿਆਦਾ ਜ਼ਰੂਰੀ ਹੋ ਗਈ ਆ ਵੀ ਆ ਜਿਹੜੀਆਂ ਇਨਫੋਰਮੇਸ਼ਨ ਆ, ਸੀਸਿਸ ਦੀਆਂ ਆਪਣੀਆਂ ਇਨਫੋਰਮੇਸ਼ਨ ਆ, ਇਹ ਇਹਨਾਂ ਦੀ ਜਿਹੜੀ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਇਹ ਸਪਸ਼ਟ ਕਰ ਰਹੀ ਆ, ਉਧਰ ਇਸ਼ਾਰਾ ਕਰ ਰਹੀ ਆ ਵੀ ਉਹ ਜਿਹੜਾ ਆਪਰੇਸ਼ਨ ਆ, ਉਹ ਜਿਹੜਾ ਹਮਲਾ ਆ, ਉਹ ਵੀ ਕਿਤੇ ਨਾ ਕਿਤੇ ਭਾਰਤ ਦੇ ਦੁਆਰਾ ਖੁਦ ਹੀ ਆਪਣੇ ਬੰਦਿਆਂ ਨੂੰ ਮਰਵਾ ਕੇ ਸਿੱਖਾਂ ਦੇ ਸਿਰ ਜਿਹੜਾ ਦੋਸ਼ ਮੜਨ ਦੀ ਕੋਸ਼ਿਸ਼ ਆ ਇਸ ਵਿੱਚ ਕੀਤੀ ਜਿਹੜੀ ਉਹ ਹੋ ਸਕਦੀ ਹੈਗੀ ਆ। ਬਿਲਕੁਲ, ਜਿਹੜਾ ਗਲੋਬਲ ਨਿਊਜ਼ ਆ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਸ਼੍ਰੀਵਾਸਤਵਾ ਗਰੁੱਪ ਆ ਇਹਦਾ ਭਾਂਡਾ ਭੰਨਿਆ ਹੈਗਾ। ਕਹਿੰਦੇ ਵੀ ਆਪਣੇ ਆਪ ਨੂੰ ਇਹ ਕਹਿੰਦਾ ਵੀ ਮੈਂ ਬਹੁਤ ਵੱਡਾ ਬਿਜ਼ਨਸਮੈਨ ਆ, ਮੇਰੇ ਕੋਲ ਆਇਲ ਦੇ ਰਿਜ਼ਰਵਸ ਹੈਗੇ ਆ। 2 ਆਫਿਸਿਸ, ਇੱਕ ਦਿੱਲੀ ਦੇ ਵਿੱਚ ਤੇ ਇੱਕ ਐਡਮਿੰਟਨ 'ਚ। ਜਦੋਂ ਗਲੋਬਲ ਨਿਊਜ਼ ਨੇ ਇਨਵੈਸਟੀਗੇਟ ਕੀਤਾ ਤੇ ਦਿੱਲੀ ਵਾਲੇ ਆਫਿਸ ਦਾ ਐਡਰੈਸ ਇਹਦੇ ਘਰ ਦਾ ਹੀ ਐਡਰੈਸ ਨਿਕਲਿਆ, ਤੇ ਐਡਮਿੰਟਨ ਵਾਲੇ ਆਫਿਸ ਦਾ ਐਡਰੈਸ ਇਹਦੇ ਸਹੁਰਿਆਂ ਦੇ ਘਰ ਦਾ ਜਿਹੜਾ ਐਡਰੈਸ ਨਿਕਲਿਆ। ਤੇ ਜਿਹੜੀ ਕੰਪਨੀ ਇੱਕ ਇਹਨਾਂ ਨੇ ਸੈਟਅਪ ਕੀਤੀ ਉਹ ਬਿਲਕੁਲ ਖਾਲੀ ਆ, ਉਹਦੇ 'ਚ ਕੋਈ ਆਫਿਸ ਦਾ ਲਿਆ ਆ, ਆਫਿਸ ਦੇ ਵਿੱਚ ਇੱਕ ਵੀ ਟੇਬਲ ਨਹੀਂ ਹੈਗਾ। ਸੋ ਇਹ ਇਦਾਂ ਦੀ A2N એનર્ਜੀ, A2N ਇੰਟਰਨੈਸ਼ਨਲ ਟ੍ਰੇਡਿੰਗ ਗਰੁੱਪ ਤੇ ਸ਼੍ਰੀਵਾਸਤਵਾ ਗਰੁੱਪ ਬਿਜ਼ਨੈਸਸ ਇਹਦੇ ਵਿੱਚ ਲਿਸਟਡ ਸੀਗੇ। 2019 ਤੇ 2020 ਦੇ ਵਿੱਚ ਯੂਰਪੀਅਨ ਯੂਨੀਅਨ ਡਿਸਇਨਫੋ ਲੈਬਸ, ਇਹ ਬ੍ਰਸਲ ਬੇਸਡ ਏਜੰਸੀ ਆ ਜੋ ਇਨਵੈਸਟੀਗੇਟ ਕਰਦੀ ਪੂਰੀ ਦੁਨੀਆ ਦੇ ਵਿੱਚ ਕਿਹੜੇ ਲੋਕ ਕਿਹੜੀਆਂ ਰਿਪੋਰਟਾਂ ਜਿਹੜੀਆਂ ਝੂਠੀ ਇਨਫੋਰਮੇਸ਼ਨ ਫੈਲਾਉਂਦੀਆਂ ਹੈਗੀਆਂ। ਉਹਨਾਂ ਨੇ ਸ਼੍ਰੀਵਾਸਤਵਾ ਗਰੁੱਪ ਨੂੰ ਲਿੰਕ ਕੀਤਾ ਸੀ ਵੀ ਇਹ ਪ੍ਰੋ ਇੰਡੀਆ ਇਨਫਲੂਐਂਸ ਨੈਟਵਰਕ ਆ, ਝੂਠੀਆਂ ਖਬਰਾਂ ਇਹ ਕੈਨੇਡਾ ਦੇ ਵਿੱਚ ਫੈਲਾਉਂਦਾ ਹੈਗਾ ਆ, ਡਿਸਕ੍ਰੈਡਿਟ ਕਰਦਾ ਜਿਹੜੇ ਲੋਕ ਇੰਡੀਆ ਨੂੰ ਕ੍ਰਿਟੀਸਾਈਜ਼ ਕਰਦੇ ਆ, ਤੇ ਪਰ ਜੋ ਇੰਡੀਆ ਦੇ ਹੱਕ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਪ੍ਰੋਮੀਨੈਂਸੀ ਦਿੰਦਾ ਹੈਗਾ ਆ। ਫੇਕ ਨਿਊਜ਼ ਸਾਈਟ ਤੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਸੈਟਅਪ ਕੀਤੀਆਂ ਗਈਆਂ ਹੈਗੀਆਂ। ਕਹਿੰਦੇ ਪਈ ਸ਼੍ਰੀਵਾਸਤਵਾ ਗਰੁੱਪ ਨੰਬਰ ਆਫ ਡਿਸਇਨਫੋਰਮੇਸ਼ਨ ਕੈਂਪੇਨਸ ਦੇ ਵਿੱਚ 2005 ਤੋਂ ਇਨਵੋਲਵ ਆ। ਕਹਿੰਦੇ ਫੇਕ ਮੀਡੀਆ ਆਊਟਲੈਟਸ ਜੋ ਸ਼੍ਰੀਵਾਸਤਵਾ ਗਰੁੱਪ ਯੂਰਪ ਦੇ ਵਿੱਚ ਵੀ ਹੈਗੇ ਆ, ਉੱਥੇ ਇਹਨਾਂ ਨੇ EP ਟੂਡੇ, EP ਕ੍ਰੋਨਿਕਲ, ਟਾਈਮਸ ਆਫ ਜਨੇਵਾ,
4 ਨਿਊਜ਼ ਏਜੰਸੀ ਕਰਕੇ ਇਦਾਂ ਦੇ ਜਿਹੜੇ ਵੈਬਸਾਈਟ ਆ ਉਹ ਇਹਨਾਂ ਦੇ ਚੱਲਦੇ ਆ। 16 ਵੈਬਸਾਈਟਸ ਲੋਕਲ ਕੈਨੇਡੀਅਨ ਨਿਊਜ਼ ਵੈਬਸਾਈਟਸ ਨੂੰ ਜਿਹੜੇ ਇਨਫੋਰਮੇਸ਼ਨ ਦਿੰਦੇ ਹੈਗੇ। 2019 ਦੇ ਵਿੱਚ ਇਹ CBC ਨੇ ਕੈਨੇਡਾ ਦੇ ਵਿੱਚ ਇਨਫੋਰਮੇਸ਼ਨ ਨਹੀਂ ਦਿੰਦੇ ਹਰਜੋਤ ਸਿੰਘ ਜੀ। ਜਿਹੜੇ ਕੈਨੇਡੀਅਨ ਨਿਊਜ਼ ਵਰਗੀਆਂ ਵੈਬਸਾਈਟ ਵਰਗੀਆਂ ਲੱਗਦੀਆਂ, ਇਹਨਾਂ ਨੇ ਨਕਲੀ ਉਦਾਂ ਦੀਆਂ ਜਿਹੜੀਆਂ ਬਣਾਈਆਂ ਜਿਹ ਚ ਪ੍ਰੋਪੇਗੈਂਡਾ ਮਟੀਰੀਅਲ, ਪ੍ਰੋ ਇੰਡੀਆ ਮੈਸੇजेस, ਨਕਲੀ ਜਿਹੜੀਆਂ ਫੇਕ ਤੇ ਮਿਸਲੀਡਿੰਗ ਆਰਟੀਕਲਸ ਜਿਹੜੇ ਇੰਡੀਆ ਦੇ ਕਹਿ ਲਓ ਵੀ ਰਾਈਵਲਸ ਆ ਉਹਨਾਂ ਦੇ ਪ੍ਰਤੀ ਜਿਹੜੀਆਂ ਆ ਉਹ ਦੱਸੀਆਂ। ਇਹ ਕੈਨੇਡੀਅਨ ਇਮੀਗ੍ਰੇਸ਼ਨ ਰਿਪੋਰਟ ਆਪ ਜਿਹੜੀ ਉਹ ਇਸ ਦੇ ਵਿੱਚ ਦੱਸਦੀ ਹੈਗੀ ਆ। ਇਹ ਰਿਪੋਰਟ ਨੇ ਇਹ ਵੀ ਨੋਟ ਕੀਤਾ ਵੀ ਇੱਕ ਜਿਹੜੀ ਕੰਪਨੀ ਅਗਲਿਆ ਸਾਇੰਟੀਫਿਕ ਐਰੋਸਪੇਸ ਟੈਕਨੋਲੋਜੀ ਸਿਸਟਮ, ਉਹਨੇ ਸੇਮ ਨਵੀਂ ਦਿੱਲੀ ਦਾ ਐਡਰੈਸ ਯੂਜ਼ ਕੀਤਾ ਜਿਹੜਾ ਸ਼੍ਰੀਵਾਸਤਵਾ ਗਰੁੱਪ ਦਾ ਆ, ਜਿਹੜਾ ਕਿ ਸ਼੍ਰੀਵਾਸਤਵਾ ਦੇ ਭਰਾ ਨੇ ਜਿਹੜਾ ਓਨ ਕਰਦਾ ਆ। ਸੋ ਅਗਲਿਆ ਇਹ ਵੀ ਇਨਫੋਰਮੇਸ਼ਨ ਵਾਰਫੇਅਰ ਟੂਲ ਜਿੱਦਾਂ ਮਾਲਵੇਅਰ, ਇੰਟਰੂਜਨ ਸੌਫਟਵੇਅਰ, ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਡਿਸਰਪਟ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਵੇਚਦੀ ਹੈਗੀ ਆ। ਸੋ ਇੱਥੋਂ ਇਹ ਸਾਫ਼ ਸਪਸ਼ਟ ਲੱਗਦਾ ਆ ਵੀ ਜਿਹੜੇ ਸ਼੍ਰੀਵਾਸਤਵ ਭਰਾ ਆ, ਇਹ ਇਹਨਾਂ ਦਾ ਟੱਬਰ ਆ, ਇਹ ਇਹਨਾਂ ਦਾ ਪਰਿਵਾਰ ਆ, ਇਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਸਿਰਫ ਤੇ ਸਿਰਫ ਇੰਡੀਆ ਦੇ ਕਹਿਣ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਇਹ ਦਿਖਾਉਣ ਨੂੰ ਭਾਵੇਂ ਮਖੌਟਾ ਸ਼੍ਰੀਵਾਸਤਵ ਭਰਾਵਾਂ ਦਾ ਹੋਵੇ ਜਾਂ ਇਹ ਜਿਹੜਾ ਸ਼੍ਰੀਵਾਸਤਵ ਦਾ ਹੋਵੇ, ਪਰ ਅਸਲ ਦੇ ਵਿੱਚ ਕੰਮ ਜਿਹੜਾ ਉਹ ਸਾਰਾ ਇੰਡੀਅਨ ਸਰਕਾਰ ਇਸ ਦੀ ਆੜ ਦੇ ਵਿੱਚ ਕਰ ਰਹੀ ਆ। ਉਹ ਇੰਡੀਆ ਦੇ ਜਿਹੜਾ ਕਿ ਜਿਹੜੀ ਇੰਡੀਆ ਦੇ ਪ੍ਰਤੀ ਆਵਾਜ਼ ਚੱਕੀ ਜਾਂਦੀ ਆ, ਉੱਥੇ ਸੱਚਾਈ ਜਿਹੜੀ ਉਸ ਇੰਡੀਆ ਦੀ ਦਿਖਾਈ ਜਾਂਦੀ ਆ। ਜਿਹੜੇ ਵੀ ਦੱਸਦੇ ਆ ਉਹਨਾਂ ਦੇ ਉਲਟ ਕਿਸ ਤਰੀਕੇ ਦੇ ਨਾਲ ਚੱਲਣਾ ਆ, ਇਹ ਸਾਰਾ ਕੁਝ ਜਿਹੜਾ ਆ ਅੰਕਿਤ ਸ਼੍ਰੀਵਾਸਤਵ ਵਰਗੇ ਉਹਦੇ ਭਰਾ ਜਿਹੜੇ ਆ ਉਹ ਸਾਰਾ ਕੁਝ ਦੁਨੀਆ ਭਰ ਦੇ ਵਿੱਚ ਗਲਤ ਇਨਫੋਰਮੇਸ਼ਨ ਫਲਾ ਕੇ ਕੰਮ ਕਰ ਰਹੇ ਆ। ਜੀ ਸ਼੍ਰੀਵਾਸਤਵਾ ਗਰੁੱਪ ਵਾਲੇ ਕਹਿੰਦੇ ਆ ਵੀ ਨਹੀਂ ਅਸੀਂ ਤਾਂ ਬਿਲਕੁਲ ਸਹੀ ਇਨਫੋਰਮੇਸ਼ਨ ਦਿੰਦੇ ਆ, ਪਰ ਗੈਰੀ ਮਸ਼ਾਡੋ ਯੂਰਪੀਅਨ ਯੂਨੀਅਨ ਡਿਸਇਨਫੋ ਲੈਬ ਦੇ ਮੈਨੇਜਿੰਗ ਡਾਇਰੈਕਟਰ ਆ, ਉਹ ਕਹਿੰਦੇ ਵੀ ਆਉਣ ਵਾਲੇ ਵੀਕਾਂ ਦੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਸੀਂ ਹੋਰ ਵੀ ਐਵੀਡੈਂਸ ਛਾਪਾਂਗੇ। ਕਿਸ ਤਰ੍ਹਾਂ ਜਿਹੜੀ ਡਿਸਇਨਫੋਰਮੇਸ਼ਨ ਐਕਟ ਐਕਸਪਰਟ ਮਾਰਕੋਸਾ ਕੋਲਗਾ ਹੈਗੇ ਆ, ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਕ੍ਰੈਡੀਬਲ ਆਰਗੇਨਾਈਜੇਸ਼ਨ ਤੇ ਰਿਸਰਚ ਸਾਡੀ ਹੈਗੀ ਆ ਜਿਹਦੇ ਵਿੱਚ ਅਸੀਂ ਇਦਾਂ ਦੇ ਲੋਕਾਂ ਨੂੰ ਐਕਸਪੋਜ਼ ਕਰਦੇ ਹੈਗੇ ਆ। ਕੈਨੇਡਾ ਵਾਲੇ ਹੁਣ ਇਹ ਸੋਚਦੇ ਆ ਵੀ ਇਦਾਂ ਦੇ ਬੰਦੇ ਨੂੰ ਜਿਹੜੀ ਇਮੀਗ੍ਰੇਸ਼ਨ ਦੇਣੀ ਚਾਹੀਦੀ ਆ ਕਿ ਨਹੀਂ ਦੇਣੀ ਚਾਹੀਦੀ। ਸੋ ਕਹਿੰਦੇ ਭਈ ਇਹ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਜੋ ਆ ਉਸ ਨੂੰ ਇਹਦੇ ਉੱਤੇ ਜੱਜ ਨੂੰ ਵਾਚ ਆਊਟ ਕਰਨਾ ਚਾਹੀਦਾ ਹੈ। 31 ਜਨਵਰੀ 2025 ਨੂੰ ਦੱਸਿਆ ਸੀ ਵੀ ਇਦਾਂ ਦੇ ਲੋਕਾਂ ਦੀ ਇਮੀਗ੍ਰੇਸ਼ਨ ਸਟੇਟਸ ਕੈਂਸਲ ਕਰਨੀ ਚਾਹੀਦੀ ਆ। ਕਹਿੰਦੇ ਭਈ ਇੰਨਾ ਜ਼ਿਆਦਾ ਐਮਟੀ ਆਫਿਸਿਸ ਦੀਆਂ ਪਿਕਚਰਸ ਵੀ ਆ, ਤੁਸੀਂ ਸ਼ੋਅ ਕਰ ਸਕਦੇ ਆ ਕਿਸ ਤਰ੍ਹਾਂ ਜਿਹੜੇ ਕਹਿੰਦੇ ਆ ਵੀ ਮੇਰੀ ਬਹੁਤ ਵੱਡੀ ਕੰਪਨੀ ਆ A2N ਐਨਰਜੀ। ਸ਼੍ਰੀਵਾਸਤਵਾ ਗਰੁੱਪ ਪਬਲਿਕਲੀ ਕਹਿੰਦੇ ਲਿੰਕਡ ਆ ਟੂ ਡਿਸਇਨਫੋਰਮੇਸ਼ਨ ਐਲੀਗੇਸ਼ਨ। ਜਿੰਨੇ ਵੀ ਜਿਹੜੇ ਵੈਬਸਾਈਟ ਆ ਹੁਣ ਇਹਦੇ ਕੁਝ ਆਫਲਾਈਨ ਵੀ ਗਏ ਹੈਗੇ ਆ। ਜਦੋਂ ਉਹ A2N ਐਨਰਜੀ ਦੇ ਆਫਿਸ ਦੇ ਉੱਤੇ ਗਏ ਤੇ ਡੋਰ ਖੜਕਾਉਣ ਗਏ ਤੇ ਉੱਥੇ ਕੋਈ ਹੈ ਹੀ ਨਹੀਂ ਸੀ ਤੇ ਟੋਟਲੀ ਜਿਹੜਾ ਖਾਲੀ ਹੈਗਾ ਆ। ਇੱਕ ਟਾਈਮ ਦੇ ਉੱਤੇ ਇਹਨਾਂ ਨੇ ਕਲੇਮ ਕੀਤਾ ਸੀ ਵੀ ਸਾਡੇ ਕੋਲ 4000 ਹੈਕਟੇਅਰਸ ਆਫ ਅਲਬਰਟਾ ਦੇ ਆਇਲ ਤੇ ਗੈਸ ਦੇ ਰਾਈਟਸ ਹੈਗੇ ਆ, ਜਿਹਦੇ ਵਿੱਚ 1 ਬਿਲੀਅਨ ਬੈਰਲਸ ਜਿਹੜੀ ਆਇਲ ਆ ਜਾਂ A2 ਐਨਰਜੀ ਕਹਿੰਦੇ ਵੀ ਸਾਡੇ ਕੋਲ ਕਾਲਿੰਗ ਲੇਕ ਵੈਸਟ ਯੂਡੀ ਕ੍ਰੀਕ ਤੇ ਥੇਰੀਅਨ ਏਰੀਆਜ਼ ਪ੍ਰੋਵਿੰਸ ਦੇ ਜਿਹੜੇ ਆ ਉਹ ਇੰਟਰਸਟ ਹੈਗੇ ਆ। ਸੋ ਸ਼੍ਰੀਵਾਸਤਵਾ ਦਾ ਜਿਹੜਾ ਨਾਮ ਆ ਉਹ ਕਹਿੰਦੇ ਵੀ ਅਖਬਾਰਾਂ ਦੇ ਵਿੱਚ ਬਹੁਤ ਆਉਂਦਾ ਰਹਿੰਦਾ, ਖਾਸ ਕਰਕੇ ਮੋਦੀ ਹੋਣਾ ਦੀਆਂ ਜਦੋਂ ਸਟੇਟਮੈਂਟਸ ਆਉਂਦੀਆਂ ਉਹਨਾਂ ਦੇ ਪ੍ਰਿੰਸੀਪਲ ਵਿਜ਼ਨ, ਹਿਸਟੋਰਿਕ ਫੋਰਨ ਟਰੈਵਲਸ, ਡਿਪਲੋਮੈਟਿਕ ਐਕੂਮਨ, ਡਿਪਲੋਮੈਟਿਕ ਮਾਸਟਰ ਸਟ੍ਰੋਕਸ ਦੇ ਵਿੱਚ। ਬਸ ਇਹੀ ਆ ਵੀ ਮੋਦੀ ਹੁਣਾਂ ਨੂੰ ਜਿੰਨਾ ਕਿ ਕੰਮ ਕਰਦਾ ਲੱਗਦਾ ਆਪ ਤੈਨੂੰ ਕੁਛ ਨਹੀਂ ਪਤਾ। ਇੱਕ ਮਾਊਥ ਪੀਸ ਜਿਹੜਾ ਬਣਾ ਕੇ ਤੇ ਪਿੱਛੋਂ ਜਿਹੜੀ ਸਰਕਾਰ ਹੀ ਇਸ ਨੂੰ 100% ਜਿਹੜੀ ਉਹ ਚਲਾ ਰਹੀ ਆ। ਬੋਰਾ ਦੇ ਵਿੱਚ ਕੈਨੇਡੀਅਨ ਬਰਾਈਡ ਦੇ ਨਾਲ ਕਹਿੰਦੇ ਵੀ ਹਨੀਮੂਨ ਤੋਂ ਬਾਅਦ 'ਚ ਇੱਥੇ ਮਾਈਗ੍ਰੈਂਟ ਹੋ ਕੇ ਇਸ ਨੇ ਆਹ ਕਰਤੂਤਾਂ ਜਿਹੜੀਆਂ ਆ ਇਹ ਕੀਤੀਆਂ ਆ। ਸੋ ਇਸ ਦਾ ਜਿਹੜਾ ਪਰਦਾਫਾਸ਼ ਅੱਜ ਗਲੋਬਲ ਨਿਊਜ਼ ਨੇ ਇੱਕ ਜਿਹੜੇ ਬਹੁਤ ਹੀ ਵੱਡੇ ਜਿਹੜੇ ਆਰਟੀਕਲ ਆ ਉਸ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਸ ਇੰਡੀਅਨ ਬਿਜ਼ਨਸਮੈਨ ਤੇ ਉਸ ਦੀ ਜਿਹੜੀ ਕੰਪਨੀ ਆ ਉਸ ਦੇ ਦੁਆਰਾ ਫੋਰਨ ਇੰਟਰਫੇਰੈਂਸ ਤੇ ਡਿਸਇਨਫੋਰਮੇਸ਼ਨ ਆ ਉਸ ਦੇ ਵਿੱਚ ਆ। ਸੋ ਇਹ ਲਗਾਤਾਰ ਜਿਹੜੀਆਂ ਚੀਜ਼ਾਂ ਹਰਜੋਤ ਸਿੰਘ ਜੀ ਹੁਣ ਕੈਨੇਡਾ ਦੇ ਵਿੱਚ ਜਿਹੜਾ ਕਹਿ ਲਓ ਵੀ ਉੱਤੋਂ ਘੁੰਡ ਚਕਾਈ ਜਿਹੜੀ ਉਹ ਹੋ ਰਹੀ ਆ, ਪਰਦਾਫਾਸ਼ ਉਹਨਾਂ ਦਾ ਲਗਾਤਾਰ ਹੋ ਰਿਹਾ ਹੈ। ਸਮਾਂ ਸਮਾਪਤ। ਬਿਲਕੁਲ ਸਰੋਤਿਓ,
ਜਿਹੜੇ ਮਿਸ ਵੀ ਕਰ ਗਏ, ਪੜਿਓ ਜ਼ਰੂਰ ਆਰਟੀਕਲ, ਕਿਉਂਕਿ ਫਿਰ ਤੁਹਾਨੂੰ ਨੌਲੇਜ ਮਿਲਦਾ, ਪਤਾ ਲੱਗਦਾ ਵੀ ਕੀ ਕੁਝ ਸੱਚਾਈ ਆ। ਉਦਾਂ ਅਸੀਂ ਕੋਸ਼ਿਸ਼ ਕੀਤੀ ਆ ਵੀ ਪੂਰੇ ਦਾ ਪੂਰਾ ਆਰਟੀਕਲ ਆਪਣਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਵੀ ਜਾ ਦਿਖਾਤਾ ਸਕੇ। ਜੀ। ਤੇ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।